ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਬਲੋਚ ਦਹਿਸ਼ਤਗਰਦਾਂ ਅਤੇ ਅਫਗਾਨ ਤਾਲਿਬਾਨ ਰਾਹੀਂ ਪਾਕਿਸਤਾਨ ਦੇ ਖਿਲਾਫ ਪ੍ਰੋਕਸੀ ਵਾਰ ਜਾਰੀ ਹੈ। ਅਖੌਤੀ ਬਲੋਚ ਲਿਬਰਲ ਆਰਮੀ ਨੇ ਕੁਝ ਸਮਾਂ ਪਹਿਲਾਂ ਇੱਕ ਦਹਿਸ਼ਤਗਰਦੀ ਹਮਲੇ ਵਿੱਚ 7 ਪਾਕਿਸਤਾਨੀ ਫੌਜੀਆਂ ਨੂੰ ਬੰਦੀ ਬਣਾਇਆ ਗਿਆ ਸੀ। ਹੁਣ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਉਹਨਾਂ 7 ਪਾਕਿਸਤਾਨੀ ਫੌਜੀਆਂ ਨੂੰ ਜਿਹੜਾ ਉਹਨਾਂ ਨੂੰ ਜਾਨੂ ਮਾਰ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 2 ਸਾਲ ਪਹਿਲਾਂ ਰਿਪਬਲਿਕ ਡੇ ਦੇ ਮੌਕੇ ਤੇ ਲੋਕਾਂ ਨੂੰ ਲਾਲ ਕਿਲੇ ਦੀ ਫਸੀਲ ਤੋਂ ਐਡਰੈਸ ਕਰਦਿਆਂ ਮੋਦੀ ਨੇ ਬਲੋਚਾਂ ਦੇ ਹੱਕ ਦੇ ਵਿੱਚ ਬਹੁਤ ਖੁੱਲ੍ਹ ਕੇ ਗੱਲ ਕੀਤੀ ਸੀ। ਉਹਨੇ ਕਿਹਾ ਸੀ ਜੀ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ, ਡਿਸਅਪੀਅਰੈਂਸਿਸ ਹੋ ਰਹੀਆਂ, ਅਸੀਂ ਉਹਨਾਂ ਦੇ ਨਾਲ ਖੜੇ। ਔਰ ਉਦੋਂ ਇਹ ਇੰਡੀਕੇਸ਼ਨ ਸੀ, ਹਾਲਾਂ ਇਹ ਤਾਂ ਲੰਬੇ ਵਕਤ ਤੋਂ ਨੋਨ ਸੀ ਕਿ ਵੀ ਇਹ ਦੋਨੋਂ ਹੀ ਜਿਹੜੀਆਂ ਤਹਿਰੀਕੇ ਤਾਲਿਬਾਨ ਜਿਹੜੀ ਅੱਜ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ, ਜਿਹਦੇ ਕਰਕੇ ਪਾਕਿਸਤਾਨ ਵੱਲੋਂ ਤਾਬੜਤੋੜ ਅਫਗਾਨਿਸਤਾਨ 'ਤੇ ਹਮਲੇ ਕੀਤੇ ਜਾ ਰਹੇ ਨੇ, ਕਿਉਂਕਿ ਉਸ ਸਰਜ਼ਮੀਨ ਨੂੰ ਉਹ ਇਸਤੇਮਾਲ ਕਰ ਰਹੇ ਨੇ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਦੇ ਲਈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਬਲੋਚਾਂ ਨੂੰ ਇਸਤੇਮਾਲ ਇੰਡੀਅਨ ਏਜੰਸੀਆਂ ਨੇ ਕੀਤਾ, ਉਹਦਾ ਸਭ ਤੋਂ ਵੱਡਾ ਸਬੂਤ ਤਾਂ ਸਾਹਮਣੇ ਆਇਆ ਸੀ ਜਦੋਂ ਕਿ ਕੁਲਭੂਸ਼ਣ ਯਾਦਵ ਜਿਹੜਾ ਕਿ ਸਰਵਿੰਗ ਉਹਨਾਂ ਦਾ ਆਫੀਸਰ ਸੀ ਨੇਵਲ, ਉਸ ਨੂੰ ਫੜਿਆ ਗਿਆ ਸੀ ਈਰਾਨ ਤੋਂ ਪਾਕਿਸਤਾਨ ਦੇ ਵਿੱਚ ਐਂਟਰ ਕਰਦੇ ਹਨ, ਕਿਉਂਕਿ ਬਲੂਚਿਸਤਾਨ ਦਾ ਬਾਰਡਰ ਈਰਾਨ ਦੇ ਨਾਲ ਵੀ ਲੱਗਦਾ ਹੈ। ਔਰ ਉਦੋਂ ਇਹ ਸਾਹਮਣੇ ਆਇਆ ਸੀ ਕਿ ਕਿੰਨੇ ਉਹਨੇ ਵਿਦਨ ਬਲੋਚਿਸਤਾਨ ਔਰ ਉਸ ਏਰੀਏ ਦੇ ਸਟੇਸ਼ਨ ਕਾਇਮ ਕੀਤੇ ਹੋਏ ਸੀ, ਜਿਨ੍ਹਾਂ ਦੇ ਰਾਹੀਂ ਕਿਸ ਲੈਵਲ ਦੀ ਟ੍ਰੇਨਿੰਗ ਔਰ ਕੀ ਚੱਲ ਰਿਹਾ। ਹੁਣ ਵੀ ਕੁਲਭੂਸ਼ਣ ਯਾਦਵ ਉਹਨਾਂ ਦੇ ਪਾਕਿਸਤਾਨ ਦੇ ਕਬਜ਼ੇ 'ਚ, ਪਤਾ ਨਹੀਂ ਉਹਨੂੰ ਕਦੇ ਵੀ ਲਿਆ ਕੇ ਇੰਟਰਨੈਸ਼ਨਲ ਪਲੇਟਫਾਰਮ 'ਤੇ ਐਕਸਪੋਜ਼ ਨਹੀਂ ਕੀਤਾ ਗਿਆ ਕਿ ਭਾਈ ਇੰਡੀਆ ਦੀ ਕਿਸ ਲੈਵਲ ਦੀ ਜਿਹੜੀ ਹੈ ਇਹ ਨੈਟਵਰਕਿੰਗ ਹੈ ਦਹਿਸ਼ਤਗਰਦਾਂ ਦੀ। ਹੁਣ ਜਦੋਂ ਤੋਂ ਪਾਕਿਸਤਾਨ ਨੇ ਇੰਡੀਆ ਨੂੰ ਆਪਰੇਸ਼ਨ ਸੰਦੂਰ ਸੋ ਕਾਲਡ ਜਿਹੜਾ ਇਹਨਾਂ ਦਾ ਨਾਂ ਹੈ, ਉਹਦੇ ਥੱਲੇ ਭਰਪੂਰ ਸ਼ਿਕਸਤ ਦਿੱਤੀ 4 ਰੋਜ਼ਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਦੇ ਵਿੱਚ, ਅਸੀਂ ਇਹ ਦੇਖਦੇ ਹਾਂ ਕਿ ਵੀ ਇਹਨਾਂ ਦੀ ਬਲੋਚਾਂ ਦੇ ਲਈ ਵੀ ਔਰ ਤਾਲਿਬਾਨ ਦੇ ਲਈ ਵੀ ਜਿਹੜੀ ਮਦਦ ਹੈ, ਜਾਂ ਦੂਜਾ ਕਿਉਂਕਿ ਅਫਗਾਨਿਸਤਾਨ ਵੀ ਪ੍ਰੋਕਸੀ ਬਣ ਗਿਆ ਇਹਨਾਂ ਦਾ ਤਾਲਿਬਾਨ ਰਜੀਮ, ਉਹ ਬੜੀ ਤੇਜ਼ੀ ਨਾਲ ਵਧੀ। ਔਰ ਉਹਦੇ ਥੱਲੇ ਈਵਨ ਸੋ ਕਾਲਡ ਬਲੋਚ ਲਿਬਰੇਸ਼ਨ ਆਰਮੀ BLA ਜਿਹਨੂੰ ਕਹਿੰਦੇ ਨੇ, ਉਹਦੇ ਰਾਹੀਂ ਇਹਨਾਂ ਨੇ ਬੜੇ ਤਗੜੇ ਇਸ ਲਈ ਵੀ ਸਾਈਮਲਟੇਨੀਅਸਲੀ 9-10 ਥਾਵਾਂ 'ਤੇ ਹਮਲੇ, ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਇੱਕ ਐਕਸਪ੍ਰੈਸ ਟ੍ਰੇਨ ਜਿਹਨੂੰ ਹਾਈਜੈਕ ਕਰਕੇ ਕਿੰਨੇ ਮਾਰੇ, ਕਿੰਨਿਆਂ ਨੂੰ ਲੈ ਕੇ ਚਲੇ ਗਏ ਦੂਜੇ ਤੀਜੇ। ਹੁਣ ਇੱਕ ਪਿੱਛੇ ਜਿਹਾ ਇਹਨਾਂ ਦਾ ਇੱਕ ਐਕਸ਼ਨ ਜਿਹੜਾ ਇਹਨਾਂ ਨੇ ਉਹਨੂੰ ਆਪਰੇਸ਼ਨ ਹੈਰੋਫ 2 ਕਿਹਾ ਸੀਗਾ, ਉਹਦੇ 'ਚ ਇਹਨਾਂ ਨੇ ਬਲੋਚ ਲਿਬਰੇਸ਼ਨ ਆਰਮੀ ਜਿਨ੍ਹਾਂ ਨੂੰ ਮੈਂ ਇੰਡੀਅਨ ਪ੍ਰੋਕਸੀਜ਼ ਹੀ ਐਡਰੈਸ ਕਰਾਂਗਾ, ਕਿਉਂਕਿ ਰਾਈਟਲੀ ਸੋ ਉਹਨਾਂ ਦੀ ਟ੍ਰੇਨਿੰਗ ਉਹਨਾਂ ਦਾ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕੱਲ੍ਹ ਨੂੰ ਜੇ ਕੋਈ ਜਿਉਂਦੇ ਫੜੇ ਗਏ ਤਾਂ ਉਹਨਾਂ 'ਚੋਂ ਭਾਰਤੀ ਫੌਜੀ ਨਿਕਲਣ ਜਿਹੜੇ ਬਲੋਚ ਬਣੇ ਹੋਏ ਨੇ। ਔਰ ਜਿਵੇਂ ਬੰਗਲਾਦੇਸ਼ ਦੇ ਵਿੱਚ ਉਹਨੂੰ ਮੁਕਤੀ ਬਾਹਿਨੀ ਕਹਿੰਦੇ ਸੀ, ਫੌਜ ਹੀ ਸੀ, ਉਹਨਾਂ ਦੀ ਫੌਜ ਦੇ ਹੀ ਥੋੜ੍ਹੇ ਬਹੁਤ ਬੰਗਾਲੀ ਛੋਕਰੇ ਇਕੱਠੇ ਕੀਤੇ ਹੋਏ ਸੀ, ਬਾਕੀ ਉਹਨਾਂ ਦੇ ਹੀ ਆਫੀਸਰ ਔਰ ਉਹਨਾਂ ਦੇ ਜਵਾਨ ਲੜਨ ਵਾਲਿਆਂ ਦੇ ਵਿੱਚ ਸੀ। ਹੁਣ ਇਹ ਜਿਹੜੀਆਂ ਦੋਨੋਂ ਖਬਰਾਂ ਮੈਂ ਡਿਸਕਸ ਕਰ ਰਿਹਾ, ਦੋਨੋਂ ਹੀ ANI ਜਿਹੜਾ ਰਾਹ ਦੀ ਮੀਡੀਆ ਆਊਟਲੈਟ ਹੈ ਉਹਦੇ 'ਚ ਨੇ, ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ। ਔਰ ਹੁਣ ਤਾਂ ਇਹ ਸੋ ਕਾਲਡ ਬਲੋਚ ਲਿਬਰੇਸ਼ਨ ਆਰਮੀ ਵਾਲਿਆਂ ਨੂੰ ਉਹਨਾਂ ਦੇ TV ਚੈਨਲਾਂ ਵਾਲੇ ਵੀ, ਕੋਈ ਨੀਦਰਲੈਂਡ ਬੈਠਾ ਉਹਨਾਂ 'ਚੋਂ ਕਿਤੇ ਬੈਠਾ, ਉਹਨਾਂ ਦੇ ਇੰਟਰਵਿਊ ਕਰਨਗੇ। ਔਰ ਇਹ ਖਬਰ ANN ਨੇ ਲਾਈ ਕਿ BLA ਕਲੇਮਸ execution of 7 Pakistani soldiers captured in operation Haraf 2, ਕਿ ਵੀ ਇਹ ਜਿਹੜਾ ਸੋ ਕਾਲਡ ਆਪਰੇਸ਼ਨ ਹੈਰਾਫ 2 ਸੀ, ਉਹਦੇ 'ਚ ਅਸੀਂ 7 ਪਾਕਿਸਤਾਨ ਦੇ ਫੌਜੀ ਕੈਪਚਰ ਕੀਤੇ ਸੀ। ਔਰ ਅਸੀਂ ਜਿਹੜਾ ਇਸ ਪੀਰੀਅਡ ਦੇ ਵਿੱਚ ਖਬਰ ਦੀ ਡਿਟੇਲ ਇਹ ਹੈ ਕਿ ਜੀ ਪਾਕਿਸਤਾਨ ਆਰਮੀ ਨੂੰ ਅਸੀਂ ਕਿਹਾ ਸੀ ਕਿ ਸਾਡੇ ਨਾਲ ਪ੍ਰਿਜ਼ਨਰ ਐਕਸਚੇਂਜ ਕਰ ਲਓ, ਜਿਹੜੇ ਸਾਡੇ ਚੱਕੇ ਹੋਏ ਨੇ ਬੰਦੇ ਛੱਡ ਦਿਓ, ਅਸੀਂ ਇਹਨਾਂ ਨੂੰ ਛੱਡ ਦਿੰਦੇ। ਪਰ ਪਾਕਿਸਤਾਨ ਦੀ ਫੌਜ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਔਰ ਸਾਡੇ ਫਿਰ ਬਲੋਚ ਨੈਸ਼ਨਲ ਕੋਰਟ ਨੇ ਜਿਹੜਾ ਉਹ ਟਰਾਇਲ ਕੀਤਾ ਇਹਨਾਂ ਦਾ ਕਿ ਜੀ ਇਹ ਜ਼ਿੰਮੇਵਾਰ ਨੇ ਡਿਸਅਪੀਅਰੈਂਸਿਸ ਲਈ, ਜਿਹੜੇ ਉੱਥੋਂ ਬਲੋਚ ਡਿਸਅਪੀਅਰ ਹੁੰਦੇ ਨੇ, ਅਬਿਊਜ਼ ਸਿਵਿਲੀਅਨਸ ਦੇ ਖਿਲਾਫ ਤੇ ਦੂਸਰੇ ਵਾਰ ਕ੍ਰਾਈਮ। ਔਰ ਫਿਰ ਜਿਹੜਾ ਇਹ 14 ਫਰਵਰੀ ਨੂੰ 7 ਦਿਨਾਂ ਦਾ ਨੋਟਿਸ ਜਿਹੜਾ
ਇਸ ਅਸੀਂ ਪਾਕਿਸਤਾਨੀ ਫੌਜ ਨੂੰ ਦਿੱਤਾ ਸੀ ਕਿ ਜਿਹੜਾ ਇਹ ਸਾਡੇ ਬੰਦੇ ਛੱਡੋ, ਅਸੀਂ ਇਹ ਤੁਹਾਡੇ ਛੱਡਦੇ ਹਾਂ। 7 ਦੀ ਬਜਾਏ ਅਸੀਂ ਇਹਨੂੰ ਈਵਨ 14 ਦਿਨ ਵੀ ਐਕਸਟੈਂਡ ਕੀਤਾ, ਪਰ ਪਾਕਿਸਤਾਨ ਦੀ ਫੌਜ ਦੀ ਕੋਈ ਸੀਰੀਅਸਨੈਸ ਨਹੀਂ ਸੀ ਇਸ ਦੇ ਉੱਤੇ। ਰਾਦਰ ਉਹਨਾਂ ਨੇ ਕਨਿੰਗ ਮੈਨੂਵਰ ਕਰਦਿਆਂ ਉਹ ਬਾਏ ਟਾਈਮ ਕਰ ਰਹੇ ਸੀ, ਅਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਹੈ ਗਨਸ਼ਿਪ, ਹੈਲੀਕਾਪਟਰਸ, ਡਰੋਨਸ ਔਰ ਹੈਵੀ ਟਰੂਪਸ ਦੇ ਨਾਲ ਫਿਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਲਈ ਅਸੀਂ ਜਿਹੜਾ ਫੈਸਲਾ ਕੀਤਾ ਸਾਡੀ ਕੋਰਟ ਨੇ ਕਿ ਵੀ ਇਹਨਾਂ ਨੂੰ ਜਿਹੜਾ ਉਹ ਜਿਹੜਾ ਮਾਰ ਦਿੱਤਾ ਜਾਏ, ਔਰ ਅਸੀਂ ਜਿਹੜਾ ਇਸ 7 ਜਿਹੜੇ ਨੇ ਇਹਨਾਂ ਨੂੰ ਮਾਰ ਦਿੱਤਾ। ਹੁਣ ਇੱਕ ਪਾਸੇ ਤਾਂ ਇਹ ਆਪਣੀ ਸਕਸੈਸ ਦੱਸਣ ਦੀ ਲਾਈਨ ਹੈ, ਦੱਸਣ ਲਈ ਕਿ ਵੀ ਅਸੀਂ ਇੰਨੇ ਪਾਵਰਫੁਲ ਹਾਂ। ਹੁਣ ਇਹਨਾਂ ਦਾ ਹੀ ਬਲੋਚਾਂ ਦਾ ਇੰਡੀਅਨ ਪ੍ਰੋਕਸੀਜ਼ ਨੇ ਓਵਰਸੀਜ਼ ਜਿਹੜਾ ਹੈ ਹੇਗ ਨੀਦਰਲੈਂਡ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਫਲੋਟ ਕੀਤੀ ਹੋਈ ਹੈ, ਬਲੋਚ ਨੈਸ਼ਨਲ ਮੂਵਮੈਂਟ, ਉਹਦਾ ਪੂਰਾ ਲੋਗੋ ਬਣਾ ਕੇ ANI ਦੇ ਹੀ ਇਹ ਨਿਊਜ਼ ਹੈ। ਔਰ ਇਹ ਹੈ ਕਿ ਬਲੋਚ ਨੈਸ਼ਨਲ ਮੂਵਮੈਂਟ ਨੀਦਰਲੈਂਡ ਚੈਪਟਰ ਰਿਲੀਜ਼ਸ 6-month ਰਿਪੋਰਟ ਹਾਈਲਾਈਟਸ ਡਿਪਲੋਮੈਟਿਕ ਆਊਟਰੀਚ ਐਂਡ ਡਿਜੀਟਲ ਕੈਂਪੇਨ ਔਨ ਬਲੋਚ ਇਸ਼ੂ। ਹੁਣ ਇਹਨਾਂ ਨੇ ਫੁੱਲ ਫਲੈਜਡ ਫੰਡਿੰਗ ਦੇ ਨਾਲ, ਕਿਉਂਕਿ ਹੇਗ ਨੀਦਰਲੈਂਡ ਜਾਂ ਜਨੀਵਾ ਸਵਿਟਜ਼ਰਲੈਂਡ ਇਹ ਸਾਰੇ ਹਿਊਮਨ ਰਾਈਟ ਕਾਉਂਸਲ ਔਰ ਉਹਦੇ ਨਾਲ ਰਿਲੇਟਡ ਨੇ, ਉੱਥੇ ਇਹ ਉਹਨਾਂ ਨੇ ਆਪਣਾ ਇਹਨਾਂ ਨੂੰ ਬਲੋਚ ਨੈਸ਼ਨਲ ਮੂਵਮੈਂਟ ਖੜੀ ਕੀਤੀ ਹੋਈ ਹੈ। ਉਹਨਾਂ ਨੇ ਕਿਹਾ ਜੀ ਕਿ 6 ਮਹੀਨੇ 'ਚ ਇਹਨਾਂ ਨੇ ਕੀ ਆਪਣੀ ਪ੍ਰੋਗਰੈਸ ਕੀਤੀ, ਪੋਲੀਟੀਕਲ, ਡਿਪਲੋਮੈਟਿਕ, ਆਰਗੇਨਾਈਜੇਸ਼ਨਲ ਐਕਟੀਵਿਟੀਜ਼ ਕੀ ਨੇ, ਉਸ ਰਿਪੋਰਟ ਨੂੰ ਪੇਸ਼ ਕੀਤਾ। ਔਰ ਉਸ ਦੇ ਵਿੱਚ ਉਹਨਾਂ ਨੇ ਪੂਰਾ ਨਾਂ ਦਿੱਤਾ ਜੀ, ਫਲਾਂ ਚੈਪਟਰ ਦਾ ਪ੍ਰੈਜ਼ੀਡੈਂਟ ਸੀ ਉੱਥੇ, ਔਰ ਫਲਾਣਾ ਜੂਨੀਅਰ ਪ੍ਰੈਜ਼ੀਡੈਂਟ, ਫਲਾਣਾ ਜੁਆਇੰਟ ਸੈਕਟਰੀ ਢਿਮਕਾ ਏ, ਔਰ ਫਲਾਣਾ ਜਨਰਲ ਸੈਕਟਰੀ। ਔਰ ਉਹਦੇ 'ਚ ਅਸੀਂ ਇਹ ਦੱਸਿਆ ਕਿ ਵੀ ਅਸੀਂ ਕਿੱਥੇ ਕਿੱਥੇ ਪ੍ਰੋਟੈਸਟ ਕੀਤੇ ਨੇ, ਡਿਪਲੋਮੈਟਿਕ ਇੰਗੇਜਮੈਂਟਸ ਕੀ ਨੇ, ਪੈਟੀਸ਼ਨਸ ਕੀ ਨੇ, ਸਟੱਡੀ ਸਰਕਲਸ ਕੀ ਹੋਇਆ, ਅਵੇਅਰਨੈਸ ਕੈਂਪੇਨ ਕੀ ਨੇ, ਔਰ ਇਹ ਜਿਹੜਾ ਨਾਲ ਦੀ ਨਾਲ ਜਿਹੜਾ ਇਸ ਸਾਰੇ ਦਾ ਸਾਡੇ ਉੱਥੇ ਕੀ ਚੱਲ ਰਿਹਾ ਹੈ, ਬਾਹਰ ਬਲੋਚ ਜਿਹੜਾ ਹੈ ਉਹ ਫਾਈਨੈਂਸ਼ੀਅਲ ਰਿਪੋਰਟ ਇਹ ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੰਡੀਅਨ ਖੁਫੀਆ ਏਜੰਸੀਆਂ ਪੂਰੇ ਪ੍ਰੋਫੈਸ਼ਨਲ ਢੰਗ ਨਾਲ ਗਰਾਊਂਡ ਦੇ ਉੱਤੇ ਦਹਿਸ਼ਤਗਰਦੀ ਰਾਹੀਂ ਪਾਕਿਸਤਾਨ ਦੇ ਨੂੰ ਜਿਹੜਾ ਉਹ ਉਲਝਾਉਣ ਦੀ ਲਾਈਨ ਹੈ, ਲੇਕਿਨ ਬਾਹਰ ਵੀ ਇੱਕ ਪੂਰਾ ਨੈਟਵਰਕ ਹੀ ਖੜਾ ਕੀਤਾ ਹੋਇਆ ਹੈ। ਔਰ ਮੈਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਵੀ ਹੁਣ ਮੈਨੂੰ ਈਵਨ ਕਸ਼ਮੀਰੀਆਂ ਦੇ ਹਵਾਲੇ ਨਾਲ ਵੀ ਕੋਈ ਆਰਗੇਨਾਈਜ਼ਡ ਕੋਈ ਲੌਬੀ, ਕੋਈ ਦਫ਼ਤਰ, ਕੋਈ ਉਸ ਲੈਵਲ ਦਾ ਕੰਮ ਇੱਕ ਸਟੇਜ ਦੇ ਉੱਤੇ ਡਾਕਟਰ ਫਾਈ ਐਕਟਿਵ ਸਨ, ਫਿਰ ਉਹਨਾਂ ਦੇ ਨਾਲ ਵੀ ਹਾਦਸਾ ਹੋਇਆ, ਅਮਰੀਕਨ ਉਹਨਾਂ ਦੇ ਪਿੱਛੇ ਪੈ ਗਏ। ਲੇਕਿਨ ਜਦੋਂ ਅਸੀਂ ਈਵਨ ਇਹ ਗੱਲ ਕਹਿੰਦੇ ਹਾਂ ਕਿ ਵੀ ਇਹ ਜਿਹੜਾ ਇੰਡੀਆ ਦਾ ਬਲੋਚਾਂ ਰਾਹੀਂ ਜਾਂ ਤਾਲਿਬਾਨ ਰਾਹੀਂ ਜੇ ਇਹਦਾ ਕੋਈ ਐਂਟੀਡੋਟ ਹੈ, ਜੇ ਭਾਰਤ ਨੂੰ ਜਿਹੜਾ ਉਹ ਸਬਕ ਸਿਖਾਉਣਾ ਹੈ, ਤੇ ਉਹ ਫਿਰ ਖਾਲਿਸਤਾਨ ਦੀ ਮੂਵਮੈਂਟ ਹੈ। ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਹੀ ਕਸ਼ਮੀਰ ਵੀ ਜੁੜ ਜਾਂਦਾ ਹੈ। ਕਸ਼ਮੀਰੀਆਂ ਨੂੰ ਆਪਣੇ ਤੌਰ ਦੇ ਉੱਤੇ ਵੀ ਉਹਨਾਂ ਦੀ ਆਜ਼ਾਦ ਕਸ਼ਮੀਰ ਦੀ ਹਕੂਮਤ ਹੈ, ਪਰ ਉਹਨਾਂ ਦੀ ਵੀ ਕੋਈ ਐਕਟੀਵਿਟੀ ਅਦਰ ਦੈਨ ਕਿ ਕੋਈ ਵੰਸ ਇਨ ਏ ਵਾਈਲ ਸਾਲ ਬਾਅਦ ਕੋਈ ਇੱਕ ਅੱਧਾ ਪ੍ਰੋਟੈਸਟ, ਉਹਦੇ 'ਚ ਵੀ ਕੋਈ 150 ਬੰਦੇ ਹੀ ਹੁੰਦੇ ਨੇ। ਸੋ ਪਤਾ ਨਹੀਂ, ਜਾਂ ਤਾਂ ਇਸ ਦੀ ਇੰਪੋਰਟੈਂਸ ਦਾ ਅਹਿਸਾਸ ਨਹੀਂ ਹੈ ਜਾਂ ਵਿਲ ਟੂ ਡੂ ਨਹੀਂ ਹੈ। ਲੇਕਿਨ ਭਾਰਤ ਜਿਹੜਾ ਬੜਾ, ਔਰ ਹੁਣ ਜਿਹੜਾ ਲੇਟਲੀ ਭਾਰਤ ਔਰ ਇਜ਼ਰਾਈਲ ਦਾ ਆਪਸੀ ਇੱਕ ਪਲੇਟਫਾਰਮ ਦੇ ਉੱਤੇ, ਪਲੇਟਫਾਰਮ ਤੇ ਤਾਂ ਲੰਮੇ ਸਮੇਂ ਤੋਂ ਹੀ ਸੀ, ਪਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਏ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਮੋਸਾਦ ਔਰ ਰਾਹ ਉਹ ਸਾਰੇ ਦਾ ਅਲਾਇੰਸ ਹੈ, ਇਹ ਪਾਕਿਸਤਾਨ ਦੇ ਪਾਲਿਸੀ ਮੇਕਰਸ ਨੂੰ, ਲਾਅ ਮੇਕਰਸ ਨੂੰ, ਡਿਸੀਜਨ ਮੇਕਰਸ ਨੂੰ ਐਂਡ ਅਬਵ ਆਲ ਐਸਟੈਬਲਿਸ਼ਮੈਂਟ ਨੂੰ ਇਸ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਵੀ ਅਦਰਵਾਈਜ਼ ਜਿਸ ਲੈਵਲ ਦੇ ਉੱਤੇ ਸਪਰੈਡ ਆਊਟ ਹੋ ਰਿਹਾ ਹੈ, ਇਹ ਅਜੇ ਤਾਂ ਉਸ ਲੈਵਲ ਦੇ ਉੱਤੇ ਚੈਲੰਜ ਨਜ਼ਰ ਹੀ ਆ ਰਿਹਾ, ਪਰ ਇਹ ਫਿਰ ਬਹੁਤ ਵੱਡਾ, ਜਿਵੇਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਹੈ ਵੀ ਬੰਗਲਾਦੇਸ਼ ਕੀ ਚੱਲ ਰਿਹਾ, ਜਿਹੜਾ ਉਦੋਂ ਦਾ ਮਸ਼ਰਕੀ ਬੰਗਾਲ ਸੀ, ਉਹ ਜਦੋਂ ਤੱਕ ਰਿਅਲਾਈਜ਼ ਹੋਇਆ ਉਦੋਂ ਤੱਕ ਇਟ ਵਾਸ ਟੂ ਲੇਟ। ਸੋ ਬਾਕੀ ਜੇ ਉਹਨਾਂ ਨੇ ਦੇਖਣਾ ਵੀ ਕੀ ਕਰਨਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੱਸ ਰਹੇ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਟੋਨੀ ਟਿੰਸਾ ਜੀ ਵੀ, ਔਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਜਤਿੰਦਰ ਸਿੰਘ ਜੀ ਵੀ, ਔਰ ਇੰਦਰਪ੍ਰੀਤ ਸਿੰਘ ਜੀ ਵੀ, ਔਰ ਕਮਲਜੀਤ ਸਿੰਘ ਜੀ ਦਾ ਮੈਸੇਜ ਹੈ, ਕਹਿੰਦੇ ਸਿੱਖਸ ਸ਼ੁੱਡ ਲਰਨ ਅਬਾਊਟ देयर enemies from Nitish Kumar incident. How clever are they? One day who was fighting against them
and their ideology, now helpless to leave his power politely and happily. और फिर इसी तरह ਹਾਂ साढ़े ਨਤੀਸ਼ ਕੁਮਾਰ ਸਭ ਤੋਂ ਲੌਂਗ ਲਾਸਟਿੰਗ ਚੀਫ ਮਿਨਿਸਟਰ ਬਿਹਾਰ ਦਾ ਹੁਣ ਰਾਜ ਸਭਾ 'ਚ ਆ ਗਿਆ ਹੈ। ਆਪਣੇ ਮੁੰਡੇ ਨੂੰ ਡਿਪਟੀ ਚੀਫ ਮਿਨਿਸਟਰ ਔਰ ਪੂਰਾ ਹਿੰਦੂ ਤਵੀਆਂ ਦਾ ਜਿਹੜਾ ਹੈ ਉਹ ਹੁਣ ਮੈਂ ਕੁੱਤਾ ਵੀ ਬੜਾ ਕੀਮਤੀ ਚੀਜ਼ ਹੁੰਦੀ, ਉਹ ਵੀ ਨਹੀਂ ਮੈਂ ਕਹਿਣਾ ਚਾਹੁੰਦਾ ਜਿਸ ਲੈਵਲ ਤੱਕ ਇਹ ਸਾਰੇ ਝੁਕੇ ਹੋਏ ਨੇ ਤਾਕਤ ਦੇ ਲਈ। ਔਰ ਇਸੇ ਤਰ੍ਹਾਂ ਸੁਪਰ ਸਤਵਿੰਦਰ ਸਿੰਘ ਜੀ ਜਿਹੜੇ ਨੇ ਉਹ ਕਹਿੰਦੇ ਯੂ ਹੈਵ ਅ ਵੇ ਆਫ ਮੇਕਿੰਗ ਦਾ ਨਿਊਜ਼ ਫੀਲ ਪ੍ਰੋਫੈਸ਼ਨਲ ਐਂਡ ਰੀਅਲ, ਥੈਂਕ ਯੂ ਫॉर ਯੂਰ ਪ੍ਰੋਫੈਸ਼ਨਲਿਜ਼ਮ ਐਂਡ ਫॉर ਆਲਵੇਜ਼ ਬੀਇੰਗ ਅ ਸੋਰਸ ਆਈ ਕੈਨ ਟਰਸਟ। ਬਹੁਤ ਸ਼ੁਕਰੀਆ ਭਾਈ ਸਾਹਿਬ, ਤੁਸੀਂ ਜਦੋਂ ਇਸ ਤਰ੍ਹਾਂ ਦੇ ਅਲਫਾਜ਼ ਕਹਿੰਦੇ ਹੋ ਤੇ ਐਡਰਨਲਿਨ ਲੈਵਲ ਅਪ ਚਲਾ ਜਾਂਦਾ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ ਔਰ ਜਿਹੜੇ ਸਾਡੇ ਵਿਊਅਰ ਨੇ ਉਹ ਸਿਆਣੇ ਨੇ, ਜਦੋਂ ਉਹਨਾਂ ਦੇ ਸਾਹਮਣੇ ਇਹ ਕੇਸ ਜਾਂਦਾ ਹੈ ਤੇ ਉਹਨਾਂ 'ਚ ਗੁੱਡ ਸੈਂਸ ਪ੍ਰਵੇਲ ਕਰਦੀ ਆ ਇਵੈਂਚੁਅਲੀ ਔਰ ਉਹ ਠੀਕ ਢੰਗ ਨਾਲ ਕਿਸੇ ਵੀ ਸਿਚੁਏਸ਼ਨ ਨੂੰ ਸਮਝਦੇ ਨੇ। ਇਹੀ ਸਾਡਾ ਯਤਨ ਹੁੰਦਾ। ਬਿਲਕੁਲ, ਨਾਲੇ ਫਤਿਹ ਬੁਲਾਉਂਦੇ ਨੇ। ਔਰ ਸ਼ਰਦਾ ਸਿੰਘ ਜੀ ਵੀ ਔਰ ਨਾਸਰ ਚੌਧਰੀ ਜੀ ਕਹਿੰਦੇ ਹਾਂਜੀ, ਕਹਿੰਦੇ ਅਜ਼ਰਬਾਈਜਾਨ ਖਾਲਿਸਤਾਨ ਦੀ ਆਜ਼ਾਦੀ ਪ੍ਰਤੀ ਬਹੁਤ ਹਮਦਰਦ ਹੈ। ਹਾਂ, ਪਿੱਛੇ ਕਾਨਫਰੰਸ ਉਹਨਾਂ ਨੇ ਹੋਸਟ ਕੀਤੀ ਔਰ ਬਹੁਤ ਜ਼ਿਆਦਾ ਉਹਨਾਂ ਦੇ ਸਾਰੇ ਮੀਡੀਆ ਨੇ ਵੀ ਉਹਨੂੰ ਕਵਰ ਕੀਤਾ। ਬਿਲਕੁਲ, ਹੁਣ ਆਪਾਂ USA ਵੱਲ ਜਾਂਦੇ ਆ, ਜਿਹੜੇ TV 84 USA ਉਹਨਾਂ ਵਿੱਚ ਵੀ ਸਾਡੇ ਕਾਫੀ ਵਿਊਅਰ ਨੇ, ਉਹ ਵੀ ਸਾਨੂੰ ਵਾਚ ਕਰ ਰਹੇ ਨੇ, ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਔਰ ਇੰਦਰਜੀਤ ਸੰਧੂ ਜੀ ਵੀ ਔਰ ਗੁਰਵਿੰਦਰ ਮਾਨ ਜੀ ਵੀ ਔਰ ਧਰਮ ਸਿੰਘ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ ਔਰ ਫਿਰ ਇਸ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਸਤਨਾਮ ਸਿੰਘ ਜੀ ਵੀ, ਨੂਪਾ ਜੀ ਆਏ ਨੇ। ਹੁਣ ਤੁਹਾਡਾ ਅਸੀਂ ਮੈਸੇਜ ਪੜ੍ਹਨ ਲੱਗੇ ਆ, ਧਿਆਨ ਨਾਲ ਸੁਣਿਓ ਜੀ। ਨੈਂਸੀ ਬਣਾਉਂਦੀ ਸੀ ਰੀਲਾਂ, ਦੇਖੋ ਕਿਵੇਂ ਸੈਲੀਬ੍ਰਿਟੀ ਬਣਾ ਕੇ ਪੇਸ਼ ਕਰ ਰਹੇ ਨੇ। ਇਹ ਇਨਫੀਰੀਅਰਿਟੀ ਕੰਪਲੈਕਸ ਦੇ ਮਾਰੇ ਲੋਕ ਇਹ ਨਾਮ ਰੱਖਦੇ ਨੇ, ਨੈਂਸੀ ਹੈਨਰੀ ਐਸੈਟਰਾ। ਔਰ ਫਿਰ ਇਸ ਤਰ੍ਹਾਂ ਦੇਖੋ ਅਸੀਂ ਮਾਡਰਨ ਹਾਈ ਕਲਾਸ ਹਾਂ। ਔਰ ਫਿਰ ਇਸੇ ਤਰ੍ਹਾਂ ਹਾਂਜੀ ਨਹੀਂ, ਨਾਟ ਓਨਲੀ ਦੈਟ, ਜਿਵੇਂ ਪਹਿਲਾਂ ਵੀ ਇੱਕ ਹਾਦਸਾ ਹੋਇਆ ਇਸ ਕਿਸਮ ਦੀ ਕਿ ਅਸਲ 'ਚ ਇਹ ਇੱਕ ਜਿੰਨੀ ਤੁਸੀਂ ਵਲਗੈਰਿਟੀ ਜਾਂ ਅਬਿਊਸਿਵ ਹੁੰਦੇ ਹੋ ਅੱਗੋਂ ਹੀ ਆਪਣੇ ਲੋਕ ਸ਼ੇਅਰ ਕਰੀ ਜਾਂਦੇ ਨੇ, ਭਾਵੇਂ ਗਾਲਾਂ ਵੀ ਕੱਢੀ ਜਾਣਗੇ, ਉਹਨਾਂ ਦੇ ਵਿਊ ਵੱਧਦੇ ਜਾਂਦੇ ਨੇ, ਪੈਸੇ ਬਣਦੇ ਨੇ। ਸੋ ਇਹ ਇੱਕ ਟ੍ਰੈਂਡ ਔਰ ਬਹੁਤ ਸਾਰੀਆਂ ਇਹਨਾਂ 'ਚੋਂ ਜਿਹੜੀਆਂ ਇਸ ਕਿਸਮ ਦਾ ਵਲਗਰ ਕੰਟੈਂਟ ਔਰ ਅਬਿਊਸਿਵ ਕੰਟੈਂਟ ਪ੍ਰੋਡਿਊਸ ਕਰਨ ਵਾਲੀਆਂ ਔਰਤਾਂ ਨੇ, ਉਹ ਹਿੰਦੂ ਬੈਕਗਰਾਊਂਡ ਦੀਆਂ ਨੇ, ਪਰ ਇਸ ਨੂੰ ਉਹ ਸ਼ਰਾਰਤ ਕਰਕੇ ਕਿਸੇ ਦੇ ਨਾਂ ਨਾਲ ਜਿਹੜਾ ਉਹ ਗਰੇਵਾਲ ਲਾ ਦਿੱਤਾ, ਕਿਸੇ ਦੇ ਨਾਂ ਨਾਲ ਗਿੱਲ ਲਾ ਦਿੱਤਾ, ਕੋਈ ਕੌਰ ਬਣ ਗਈ। ਇਹ ਹੈ ਨਹੀਂ ਇਹ ਸਾਰੇ। ਹੁਣ ਇਸ ਦਾ ਨਾਂ ਵੀ ਜਿਹੜਾ ਹੈ ਪਤਾ ਨਹੀਂ ਕਿੰਨਾ ਠੀਕ ਹੈ, ਅਗਨੀਹੋਤਰੀ ਇਹਦਾ ਹੈ। ਹੁਣ ਅਗਨੀਹੋਤਰੀ ਸੋਲਿਡ ਬ੍ਰਾਹਮਣ ਲੁਧਿਆਣਾ, ਔਰ ਉਹਦੀ ਮਾਂ ਦਾ ਇੰਟਰਵਿਊ ਕਿਤੇ ਕੋਈ ਦੱਸ ਰਿਹਾ ਸੀ, ਕਹਿੰਦਾ ਵੀ ਸਿਰ ਐ ਮੁੰਨਿਆ ਜਿਵੇਂ ਭੇਡ ਦਾ ਮੁੰਨਿਆ ਹੁੰਦਾ ਵੀ ਜੇ ਮਾਂ ਹੀ ਇਦਾਂ ਦੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਸਾਰੇ ਜਿਹੜੇ ਨੇ ਡੈਲੀਬਰੇਟਲੀ ਸਿੱਖਾਂ ਨੂੰ ਨੈਤਿਕਤਾ ਤੋਂ ਡੇਗਣ ਲਈ ਵੀ ਇਸ ਕਿਸਮ ਦੇ ਨੂੰ ਇਸਤੇਮਾਲ ਕਰਦੇ ਨੇ। ਔਰ ਜ਼ਾਹਰ ਹੈ ਕਿ ਵੀ ਹੁਣ ਜਿਵੇਂ ਉਹਨੂੰ ਤਿੰਨ ਸਟੋਰੀਆਂ ਟ੍ਰਿਬਿਊਨ ਤੋਂ ਲੈ ਕੇ ਔਰ ਵੱਡੇ ਮੀਡੀਆ 'ਚ ਨੇ ਕਿ ਜਿਵੇਂ ਕੋਈ ਬਹੁਤ ਵੱਡਾ ਜਿਹੜਾ ਉਹ ਕੰਮ ਜਿਹੜਾ ਉਹ ਸੀ ਇਹ ਸ਼ਖਸੀਅਤ ਜਿਹਦਾ ਅੰਤ ਹੋਇਆ ਇਹਨਾਂ ਦਾ ਹੀ ਕ੍ਰੀਏਟ ਕੀਤਾ ਹੁੰਦਾ, ਇਹਨਾਂ ਨੇ ਕੰਮ ਕਰ ਦਿੱਤਾ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਵੀ ਇਹ ਹੁਣ ਜਦੋਂ ਦਾ ਔਰ ਪਿਛਲੇ ਪੀਰੀਅਡ ਤੋਂ ਉਹਦਾ ਹੀ, ਜਿਵੇਂ ਮੈਂ ਤਾਂ ਨਹੀਂ ਕਦੇ ਮੋਨੀਟਰ ਕੀਤਾ ਉਹਨੂੰ, ਲੇਕਿਨ ਜਿਹੜੀਆਂ ਹੋਰ ਲਿਖਤਾਂ ਨੇ ਕਿ ਵੀ ਅੱਜ ਕੱਲ੍ਹ ਰਾਧਾ ਸਵਾਮੀਆਂ ਦੇ ਬਾਬੇ 'ਤੇ ਲੱਗੀ ਹੋਈ ਸੀ ਕਿ ਬਈ ਕੀ ਐਂ ਤੇ ਉਹ, ਤੇ ਉਹਨਾਂ ਨੂੰ ਲੱਗਾ ਕਿ ਬਈ ਇਹ ਹੁਣ ਕੁੱਤਾ ਜਿਹੜਾ ਹਲਕ ਗਿਆ ਮਾਲਕ ਦੀ ਲਾਤੀ ਫੜ ਲਈ ਹੈ। ਸੋ ਬਿਲਕੁਲ, ਜਗਪਾਲ ਜੀ ਵੀ ਔਰ ਇਸੇ ਤਰ੍ਹਾਂ ਕਾਲਾ ਸਿੰਘ ਜੀ ਵੀ ਔਰ ਬਿੱਲਾ ਮੋਹਨ ਜੀ ਵੀ, ਰਾਜਵਿੰਦਰ ਕੌਰ ਜੀ ਵੀ ਔਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ ਔਰ ਜਗਦੇਵ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਕੁਲਵਿੰਦਰ ਸਿੰਘ ਜੀ ਵੀ, ਸੁਪਰ ਸਤਵਿੰਦਰ ਇੱਧਰ ਵੀ ਆਏ ਨੇ। ਔਰ ਫਿਰ ਇਸ ਤਰ੍ਹਾਂ ਕੁਲਦੀਪ, ਬਹੁਤ ਚੰਗੀ ਗੱਲ ਹੈ, ਦੋਵੇਂ ਪਾਸੇ ਹਾਜ਼ਰੀ ਲਵਾਉਂਦੇ ਨੇ। ਔਰ ਇਸੇ ਤਰ੍ਹਾਂ ਕੁਲਦੀਪ ਜੀ ਔਰ ਫਿਰ ਇਸੇ ਤਰ੍ਹਾਂ ਨੂਪਾ ਜੀ ਫਿਰ ਕਹਿੰਦੇ ਨੇ ਕਿ ਜਿਸ ਬੰਦੇ ਨੇ ਇਹ ਕਿਹਾ ਸੀ ਅਸੀਂ ਤੁਹਾਡਾ ਕਹਿੰਦੇ ਔਰਤਾਂ ਨੂੰ ਕੌਫਨ ਕਰਕੇ ਇਹੋ ਜਿਹੀ ਕਹਿੰਦੇ ਬਰੀਡ ਪੈਦਾ ਕਰਾਂਗੇ ਤੇ ਜੋ ਭਾਰਤ ਦੇ ਲਾਇਲ ਹੋਣ। ਸੋ ਬੰਦਾ ਕਿੰਨਾ ਗਿਰਿਆ ਹੈ, ਇਹਨਾਂ ਦਾ ਅਸਲੀ ਚਿਹਰਾ ਹੈ। ਉਹਨਾਂ ਫੌਜੀ ਬ੍ਰਿਗੇਡੀਅਰ ਸੀ, ਸਰਵਿੰਗ ਬ੍ਰਿਗੇਡੀਅਰ, ਔਰ ਪਬਲਿਕਲੀ ਉਦੋਂ
ਹਿਊਮਨ ਰਾਈਟਸ ਬਾਡੀ ਨੇ ਐਗਜ਼ੈਕਟਲੀ ਇਸ ਜਿਹੜੀ ਘਟਨਾ ਨੂੰ ਉਹਨਾਂ ਨੇ ਰਿਕਾਰਡ ਕੀਤਾ ਹੋਇਆ ਉਸ ਪੀਰੀਅਡ। ਬਿਲਕੁਲ, ਸੁਖਵਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਬਲਵਿੰਦਰ ਕੁਲਾਰ ਜੀ ਵੀ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਮਿਊਜ਼ਿਕ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।